ਸੁਰੇਸ਼ਰੀ ਕੇਸਰ ਬਾਈ ਕੇਰਕਰ। ਇਹ ਪੁੱਛ ਦੱਸ ਕੇਸਰ ਬਾਈ ਦੀ ਹਯਾਤੀ ਵਿੱਚ ਹੀ ਲਿਖਤੇ ਚੜੀ। ਪੰਡਤ B.R. ਦੇਵਧਰ ਜਿਹੜੇ ਕਿ ਪ੍ਰੋਫੈਸਰ ਵੀ ਸਨ, ਉਹਨਾਂ ਨੇ ਸੁਰੇਸ਼ਰੀ ਬਾਈ ਜੀ ਕੇਸਰ ਬਾਈ ਹੋਰਾਂ ਤੋਂ ਇਹ ਪੁੱਛ ਦੱਸ 1949 ਵਿੱਚ ਕੀਤੀ ਔਰ ਉਸ ਵੇਲੇ ਕੇਸਰ ਬਾਈ ਕੇਰਕਰ ਆਪਣੇ ਨਾਂ ਦੀਆਂ ਔਰ ਆਪਣੀ ਸਫਲਤਾ ਦੀਆਂ ਟੀਸੀਆਂ ਨੂੰ ਅਪੜੇ ਹੋਏ ਸਨ। ਇਸ ਕਰਕੇ ਪੰਡਤ ਹੋਰੀ ਆਖਦੇ ਨੇ ਕਿ ਉਹਨਾਂ ਕੋਲੋਂ ਬਹੁਤ ਵੇਰਵੇ ਨਾਲ ਨਿੱਕੀ ਨਿੱਕੀ ਗੱਲ ਪੁੱਛਣਾ ਉਹਨਾਂ ਦੇ ਵੱਸ ਵਿੱਚ ਨਹੀਂ ਸੀ। ਤੇ ਕੇਸਰ ਬਾਈ ਹੋਰਾਂ ਦੇ ਗਾਉਣ ਸਿੱਖਣ ਬਾਰੇ ਅੱਤ ਕਥਣੀਆਂ ਦਾ ਅੰਤ ਨਹੀਂ ਸੀ। ਲੋਕਾਂ ਨੇ ਵਧਾ ਚੜਾ ਕੇ ਅਜਿਹੀਆਂ ਗੱਲਾਂ ਵੀ ਜੋੜੀਆਂ ਹੋਈਆਂ ਸਨ ਜਿਹੜੀਆਂ ਗੌ ਕੀਤਿਆਂ ਮੰਨਣ ਵਿੱਚ ਨਹੀਂ ਸਨ ਆਉਂਦੀਆਂ। ਜਿਵੇਂ ਕਿਸੇ ਮੈਨੂੰ ਪੰਡਤ ਹੋਰੀ ਦੱਸਦੇ ਨੇ ਕਿ ਇਸ ਤਰ੍ਹਾਂ ਸੀ ਕਿ ਮੈਨੂੰ ਕਿਸੇ ਨੇ ਦੱਸਿਆ ਕਿ ਕੇਸਰ ਬਾਈ ਜੀ ਨੇ ਪਹਿਲੇ 3 ਸਾਲ ਖਾਨ ਸਾਹਿਬ ਅਬਦੁਲ ਕਰੀਮ ਖਾਨ ਤੋਂ ਸਿੱਖਿਆ, ਹੋਰ 3 ਸਾਲ ਉਹ ਪੰਡਤ ਭਾਸਕਰ ਬੂਆ ਬਾਖਲੇ ਤੋਂ ਸਿੱਖਦੇ ਰਹੇ। ਇਦੋਂ ਪਿੱਛੇ ਪੰਡਤ ਵਿਜੇ ਬੂਆ ਜੀ ਨੇ ਉਹਨਾਂ ਨੂੰ 4 ਸਾਲ ਦੱਸਿਆ। ਅਗਲੇ 10 ਸਾਲ ਉਹਨਾਂ ਖਾਨ ਸਾਹਿਬ ਬਰਕਤੁੱਲਾ ਖਾਨ ਕੋਲ ਲਾਏ। ਫਿਰ ਕਿਤੇ ਜਾ ਉਹਨਾਂ ਨੇ ਖਾਨ ਸਾਹਿਬ ਅਲਾਦੀਆ ਖਾਨ ਦੀ 20 ਸਾਲ ਪੱਕੇ ਸ਼ਾਗਿਰਦੀ ਕੀਤੀ। ਹੁਣ ਸਿੱਖਣ ਦਾ ਇਹ ਸਾਰਾ ਵੇਲਾ 40 ਸਾਲ ਬਣਦਾ ਸੀ। ਇੰਨਾ ਚਿਰ ਸਿੱਖਿਆ ਹੋਵੇ ਤੇ ਫਿਰ ਕੇਸਰ ਬਾਈ ਦਾ ਏਡੀ ਵੱਡੀ ਕਲਾਕਾਰ ਹੋ ਜਾਣ ਤਾਂ ਕੋਈ ਵੱਡੀ ਖੱਟੀ ਨਾ ਹੋਇਆ। ਮਸਾਂ ਕੁਝ ਬੰਦੇ ਨੇ ਜਿਹੜੇ ਕੇਸਰ ਬਾਈ ਦੀ ਸਿੱਖਿਆ ਦੀ ਅਸਲ ਗੱਲ ਕਰਦੇ ਨੇ। ਲਿਖਿਆ ਵੀ ਉਂਝ ਤਾਂ ਬੜਾ ਗਿਆ ਹੈ ਇਹਦੇ 'ਤੇ, ਪਰ ਬਹੁਤਾ ਉਰੋਂ ਪਰੋਂ ਸੁਣਿਆ ਸੁਣਾਇਆ ਹੈ ਜਾਂ ਨਿਰਾ ਪੂਰਾ ਪੱਲਿਓਂ ਜੋੜਿਆ ਆ। ਉਹਨਾਂ ਦੇ ਗ੍ਰਾਮੋਫੋਨ ਤਵੇ ਨਿਕਲੇ ਤਾਂ ਰਾਹਕਾਰਾਂ ਦੇ 2 ਧੜੇ ਬਣ ਗਏ। ਇੱਕ ਉਹ ਜਿਹੜੇ ਬਿਨਾਂ ਕੋਈ ਗੱਲ ਦਿਲ 'ਚ ਰੱਖੇ ਉਹਨਾਂ ਦਾ ਹੇਤ ਕਰਦੇ ਸਨ, ਤੇ ਦੂਜੇ ਉਹ ਜਿਹੜੇ ਉਹਨਾਂ ਦੇ ਤਵਿਆਂ ਵਿਚਲੇ ਗਾਣੇ ਦੇ ਘਾਟੇ ਗਿਣਾਉਂਦੇ ਸਨ। ਪਰ ਕੇਸਰ ਬਾਈ ਦਾ ਅਲੋਕਾਰ ਗੁਣ ਦੋਵੇਂ ਮੰਨਦੇ ਸਨ। ਰੌਲਾ ਉਹਨਾਂ ਦੇ ਗਵੇਂ ਰਾਗਾਂ ਦੀ ਸਿਹਤਖਾਨੀ ਦਾ ਸੀ। ਮੈਨੂੰ ਟੋਹ ਜਿਹੀ ਰਹਿਣ ਲੱਗ ਪਈ। ਕਈ ਵਾਰ ਹੀਲੇ ਕੀਤੇ ਕੇਸਰ ਬਾਈ ਹੋਰਾਂ ਤੋਂ ਪੱਕੀ ਥਿੱਤੀ ਜਾਣਕਾਰੀ ਮਿਲ ਜਾਏ, ਪਰ ਉਹ ਤਾਂ ਕਿਸੇ ਢੰਗ ਦੀ ਮਸ਼ਹੂਰੀ ਤੋਂ ਕਰੀਚ ਖਾਂਦੇ ਸਨ। ਮੇਰੇ ਤੇ ਉਹ ਮੱਥੇ ਵੀ ਨਾ ਲੱਗਣਗੇ। ਅਖੀਰ ਮੇਰੀ ਨਸ ਭੱਜ ਨੂੰ ਬੂਰ ਪਿਆ। ਉਹਨਾਂ ਮੈਨੂੰ ਸੱਦ ਲਿਆ ਤੇ ਮੇਰੇ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਾਂ। ਸਭ ਤੋਂ ਪਹਿਲਾਂ ਕਿਹਨਾਂ ਤੋਂ ਸਿੱਖਣਾ ਛੋਇਓ ਜੇ? 8 ਕੁ ਸਾਲਾਂ ਦੀ ਹੋਵਾਂਗੀ। ਅਸੀਂ ਕੁਝ ਚਿਰ ਕੋਲਾਪੁਰ ਜਾ ਟਿਕੇ। ਉੱਥੇ ਹੀ ਮੇਰੇ ਮਾਪਿਆਂ ਸੋਚਿਆ ਮੈਂ ਸੰਗੀਤ ਸਿੱਖਾਂ ਤੇ ਖਾਨ ਸਾਹਿਬ ਅਬਦੁਲ ਕਰੀਮ ਖਾਨ ਤੋਂ ਸਬਕ ਲਵਾਂ। ਇਹ ਪਹਿਲੀ ਤਾਲੀਮ ਸੀ ਮੇਰੀ। ਖਾਨ ਸਾਹਿਬ ਮੈਨੂੰ ਪੂਰੇ 10 ਮਹੀਨੇ ਸਿਖਾਇਆ। ਮੈਨੂੰ ਸਕੇਲ ਬਣਾਉਣੇ ਦੱਸਿਓ ਨੇ ਤੇ 2 ਚੀਜ਼ਾਂ ਕਰਵਾਈਆਂ ਨੇ, ਬਣਾ ਸਾਰੀ ਰਹਿਣ ਤੇ ਸੁਧਰ ਬਣਾ। ਫਿਰ ਅਸੀਂ ਗਵਾ ਚਲੇ ਗਏ। ਤਾਲੀਮ ਮੁੱਕ ਗਈ। ਅੱਛਾ, ਸੁਣਿਆ ਖਾਨ ਸਾਹਿਬ ਤੁਹਾਨੂੰ 3 ਸਾਲ ਸਿਖਾਇਆ। ਮੈਂ ਸੁਧ ਸਾਰੰਗ ਦੀ ਕਿਤਾਬ ਦਾ ਸਫਾ ਪੜ੍ਹ ਕੇ ਸੁਣਾਉਣਾ ਤੁਹਾਨੂੰ। ਇੱਕ ਵੇਲੇ ਉਹ ਖਾਨ ਸਾਹਿਬ ਅਬਦੁਲ ਕਰੀਮ ਖਾਨ ਦੇ ਸ਼ਾਗਿਰਦ ਰਹੇ। ਇਹ ਸੁਧ ਸਾਰੰਗ ਸਾਹਿਬ ਲਿਖਦੇ ਨੇ,
ਇੱਕ ਵੇਲੇ ਉਹ ਖਾਨ ਸਾਹਿਬ ਅਬਦੁਲ ਕਰੀਮ ਖਾਨ ਦੇ ਸ਼ਾਗਿਰਦ ਰਹੇ। ਖਾਨ ਸਾਹਿਬ ਦਾ ਇਲਾਹੀ ਆਵਾਜ਼ ਸੀ, ਤੁਹਾਥੋਂ ਪਛਾਣ ਨਹੀਂ ਹੁੰਦੀ ਖਾਨ ਸਾਹਿਬ ਵਾਲੀ ਮਿਠਾਸ ਜਾਂ ਸੁਰਾਂ ਦੀ ਸਫਾਈ ਦੀ ਕੇਸਰ ਬਾਈ ਦੇ ਆਵਾਜ਼ ਵਿੱਚ। ਤੁਹਾਥੋਂ ਪਛਾਣ ਨਹੀਂ ਹੁੰਦੀ ਖਾਨ ਸਾਹਿਬ ਵਾਲੀ ਮਿਠਾਸ ਜਾਂ ਸੁਰਾਂ ਦੀ ਸਫਾਈ ਦੀ ਕੇਸਰ ਬਾਈ ਦੇ ਆਵਾਜ਼ ਵਿੱਚ। ਕੇਸਰ ਦਾ ਜੌਨਪੁਰੀ ਤੇ ਲਲਤ ਸੁਣ ਕੇ ਵੇਖ ਲਵੋ, ਦੋਵੇਂ ਰਾਗ ਹੀ ਖਾਨ ਸਾਹਿਬ ਦੇ ਮਨ ਭਾਉਂਦੇ ਸਨ। ਤੁਹਾਨੂੰ ਖਾਨ ਸਾਹਿਬ ਦੇ ਗਾਣੇ ਦੀ ਨਿੰਮੀ ਜੀ ਪੋਹ ਨਜ਼ਰ ਆ ਜਾ ਸੀ। ਖਾਨ ਸਾਹਿਬ ਕੋਲ ਨੇੜੇ ਮੇਰੇ 10 ਮਹੀਨੇ ਲੱਗੇ। ਮੈਂ 8 ਵਰਿਆਂ ਦੀ ਨਿੱਕੀ ਜੀ ਬਾਲੜੀ ਸਾਂ। ਖਾਨ ਸਾਹਿਬ ਦੀ ਗਾਇਕੀ ਦਾ ਨਕਸ਼ਾ ਤਾਂ ਨਹੀਂ ਸਾਂ ਨਾ ਉਤਾਰ ਸਕਦੀ। ਮੈਨੂੰ ਤਾਂ ਉਹਨਾਂ ਦੀਆਂ ਕਰਾਈਆਂ 2 ਚੀਜ਼ਾਂ ਵੀ ਚੇਤੇ ਨਹੀਂ। ਮੈਂ ਦੱਸਣੀ ਆ ਅੱਗੇ ਜਾ ਕੇ ਕੀ ਹੋਇਆ। 1 ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਅਸੀਂ ਗੋਆ ਚਲੇ ਗਏ। ਮੇਰੀ ਤਾਲੀਮ ਉੱਕਾ ਹੀ ਰੁਕ ਗਈ। ਪੰਡਤ ਵਿਜੇ ਬੂਆ ਜੀ ਉਨੀ ਦਿਨੀ ਓਮ ਗਾਓ ਵਿੱਚ ਸਾਲ ਦਾ ਕੁਝ ਵੇਲਾ ਰਹਿੰਦੇ ਹੁੰਦੇ ਸਨ। ਗੋਆ ਵਿੱਚ ਹੋਰ ਕੋਈ ਉਸਤਾਦ ਨਹੀਂ ਸੀ। ਫੈਸਲਾ ਹੋਇਆ ਮੈਨੂੰ ਵਿਜੇ ਬੂਆ ਕੋਲ ਗੱਲ ਦਿੱਤਾ ਜਾਵੇ ਸਿੱਖਣ ਲਈ। ਵਿਜੇ ਬੂਆ ਜੀ ਮੌਸਮੀ ਪਖੇਰੂ ਸਨ। ਕੁਝ ਮਹੀਨੇ ਓਮ ਗਾਓ ਰਹਿੰਦੇ, ਫਿਰ ਆਪਣੇ ਸੰਗੀਤ ਫੇਰਿਆਂ ਤੇ ਨਿਕਲ ਜਾਂਦੇ। ਮੇਰੀ ਸਹੇਲੀ ਦੇਵੀ ਕਪਲੇਸ਼ਵਰੀ ਤੇ ਮੈਂ ਸੋਚ ਲਿਆ ਜਿਵੇਂ ਵੀ ਹੋਵੇ ਅਸੀਂ ਵਿਜੇ ਬੂਆ ਜੀ ਤੋਂ ਕੁਝ ਸਿੱਖ ਕੇ ਹੀ ਛੱਡਣਾ ਹੈ। ਜਿਵੇਂ ਹੀ ਸਾਨੂੰ ਉਹਨਾਂ ਦੇ ਓਮ ਗਾਓ ਆਉਣ ਦਾ ਪਤਾ ਲੱਗਣਾ, ਅਸੀਂ ਉਹਨਾਂ ਤੋਂ ਸਿੱਖਣ ਅੱਪੜ ਪੈਣਾ। ਬੂਏ ਹੋਰਾਂ ਜਾਣ ਦੀ ਕਰਨੀ, ਸਾਡੀ ਸਿਖਲਾਈ ਉੱਥੇ ਹੀ ਰਹਿ ਜਾਣੀ। ਅਸਾਂ ਆਪਣੇ ਪਿੰਡ ਮੁੜ ਆਉਣਾ। ਮੇਰੀ 13 ਸਾਲ ਦੀ ਉਮਰ ਤਾਈਂ ਇੰਝ ਹੀ ਚੱਲਿਆ। ਮਗਰੋਂ ਬੰਦੂਦ ਦੇ ਇੱਕ ਕੋਈ ਘਰ ਜ਼ਿਮੀਂਦਾਰ ਨੇ ਬੂਆ ਨੂੰ ਆਪਣੀ ਧੀ ਦੁੱਤੀ ਬਾਈ ਨੂੰ ਗਾਣਾ ਸਿਖਾਉਣ ਲਈ ਸੱਦ ਲਿਆ। ਹੁਣ ਬੂਆ ਕੁਝ ਚਿਰ ਬੰਦੂਦ ਰਹਿਣ ਲੱਗ ਪਿਆ। ਸਾਡੇ ਲਈ ਇਹ ਵੀ ਨਿਆਮਤ ਸੀ। ਉਹ ਕੁਝ ਮਹੀਨੇ ਇੱਥੇ ਰਹਿ ਕੇ ਅੱਗੇ ਆਪਣੇ ਸੰਗੀਤ ਫੇਰਿਆਂ ਤੇ ਨਿਕਲਦੇ। 13 ਤੋਂ 16 ਵਰਿਆਂ ਦਾ ਵਿਚਲਾ ਵੇਲਾ ਮੈਂ ਬੰਦੂਦ ਜਾਂਦੀ। ਬੂਵੇ ਹੋਰਾਂ ਜਦੋਂ ਉੱਥੇ ਹੋਣਾ ਗਾਣਾ ਸਿੱਖਣ ਲਈ। ਇਸ ਟੋਕਵੀਂ ਟੁੱਟਵੀਂ ਸਿਖਲਾਈ ਦਾ ਲਾਭ ਹੋਇਆ ਤੁਹਾਨੂੰ ਕੁਝ। ਸੰਗੀਤ ਦੀ ਚੋਖੀ ਛਿੱਕ ਸੀ ਮੈਨੂੰ, ਪਰ ਟਿਕ ਕੇ ਸਿਖਾਉਣ ਵਾਲਾ ਹੀ ਨਹੀਂ ਸੀ ਕੋਈ। ਜਿੱਥੋਂ ਕਿਤੋਂ ਕੁਝ ਮਾੜਾ ਮੋਟਾ ਜੁੜਨਾ ਮੈਂ ਲੈ ਲੈਣਾ। ਹੋਰ ਕੀ ਕਰਦੀ। 1909 'ਚ 16 ਵਰਿਆਂ ਦੀ ਸਾਂ ਤੇ ਅਸੀਂ ਬੰਬੇ ਆ ਗਏ। ਪਹਿਲੇ 6 ਮਹੀਨੇ ਤਾਂ ਉਸਤਾਦ ਲੱਭਦਿਆਂ ਲੰਘ ਗਏ। ਇੰਨੇ 'ਚ ਖਾਨ ਸਾਹਿਬ ਬਰਕਤੁੱਲਾ ਖਾਂ ਮਹਾਸਤਾਰੀਏ ਬੰਬਈ ਆਏ। ਸੇਠ ਵਿਠਲ ਦਾਸ ਦਵਾਰਕਾ ਦਾਸ ਉਹਨਾਂ ਨੂੰ ਮੈਨੂੰ ਸ਼ਾਗਿਰਦ ਕਰਨ ਦਾ ਕਿਹਾ। ਸਾਲ ਕੁ ਮੈਂ ਉਹਨਾਂ ਤੋਂ ਸਿੱਖੀ। ਫਿਰ ਉਹ ਵੀ ਪਟਿਆਲੇ ਆਪਣੀ ਨੌਕਰੀ ਤੇ ਟੁਰ ਗਏ। ਮੇਰੀ ਸਿਖਲਾਈ ਫਿਰ ਅਟਕ ਗਈ। ਖਾਨ ਸਾਹਿਬ ਸਿਆਲਾਂ ਵਿੱਚ ਬੰਬਈ ਆਉਂਦੇ ਸਨ। ਇਹਨਾਂ 3-4 ਮਹੀਨਿਆਂ ਵਿੱਚ ਉਹ ਮੈਨੂੰ ਲਗਾਤਾਰ ਸਿਖਾਉਂਦੇ। 2 ਕੁ ਸਾਲ ਇੰਜ ਲੰਘੇ। ਸਰਦਾਰ ਬਾਲਾ ਸਾਹਿਬ ਗਾਇਕਵਾੜ ਆਫ ਕੋਲਾਪੁਰ ਤੇ ਬਾਪੂ ਸਾਹਿਬ ਗਕਲਕਰ ਬੰਬਈ ਆਉਂਦੇ ਹੁੰਦੇ ਸਨ। ਉਹਨਾਂ 2 ਮੰਦਰਾਂ ਸਾਹਮਣੇ ਬਾਲੀ ਹਾਊਸ ਵਿੱਚ ਰਹਿਣਾ। ਅਲਾਦੀਆ ਖਾਨ ਸਾਹਿਬ ਨੇ ਵੀ ਉਹਨਾਂ ਨਾਲ ਹੋਣਾ। 1912 ਵਿੱਚ ਖਾਨ ਸਾਹਿਬ 8 ਮਹੀਨੇ ਬੰਬਈ ਰਹਿ। ਮੈਂ ਉਹਨਾਂ ਦੇ ਤਰਲੇ ਕਰਦੀ ਰਹੀ। ਅਖੀਰ ਉਹ ਮੈਨੂੰ ਸਿਖਾਉਣ ਤੇ ਮੰਨ ਗਏ। ਪਰ ਉਹਨਾਂ ਦਾ ਅੰਗ ਸਿੱਖਣਾ ਮੇਰੇ ਲਈ ਢੇਰ ਔਖਾ ਸੀ। ਉਹ ਅੱਜ ਮੈਨੂੰ ਕੋਈ ਸ਼ੈ ਦੱਸਦੇ, ਅਗਲੇ ਦਿਨ ਮੈਨੂੰ ਉਹ ਸ਼ੈ ਭੁੱਲੀ ਹੁੰਦੀ। ਖਾਨ ਸਾਹਿਬ ਗੁੱਸੇ ਹੁੰਦੇ। 2-3 ਮਹੀਨੇ ਇਹ ਆਕਾਰ ਹੁੰਦੀ ਰਹੀ। ਮੁੜ ਖਾਨ ਸਾਹਿਬ ਸਿਹਤ ਦੀ ਖਰਾਬੀ ਪਾਰੋਂ ਕੋਲਾਪੁਰ ਚਲੇ ਗਏ। ਉਦੋਂ ਹੀ ਖਾਨ ਸਾਹਿਬ ਬਰਕਤੁੱਲਾ ਛੁੱਟੀਆਂ ਤੇ ਬੰਬਈ ਆ ਗਏ, ਪਰ ਚੋਖਾ ਵੇਲਾ ਨਾ ਰਿਹਾ। ਉਹ ਪੂਨੇ ਦੇ ਸਰਦਾਰ ਨਤੂ ਦੀ ਮਜਮਾਨੀ 'ਚ ਟੁਰ ਗਏ।
ਮੇਰੇ ਜ਼ੋਰ ਲਾਉਣ 'ਤੇ ਉਹ ਹਫ਼ਤੇ ਦਾ ਅਖੀਰੀ ਦਿਨ ਬੰਬਈ ਆ ਜਾਂਦੇ ਅਤੇ ਮੈਨੂੰ ਸਿਖਾਉਂਦੇ। ਹੁਣ ਉਹਨਾਂ ਨੂੰ ਮੈਸੂਰ ਵਿੱਚ ਨੌਕਰੀ ਮਿਲ ਗਈ। ਉਹ ਪਟਿਆਲੇ ਮੈਸੂਰ ਦੋਵਾਂ ਥਾਈਂ ਕੰਮ ਕਰਦੇ, ਛੁੱਟੀਆਂ ਬੰਬਈ ਕੱਟਦੇ, ਇੱਥੇ 3-4 ਮਹੀਨੇ ਰਹਿੰਦੇ ਅਤੇ ਇਹ ਵੇਲਾ ਟਿਕ ਕੇ ਮੈਨੂੰ ਸਿਖਾਉਂਦੇ। 1915 ਤਾਈਂ ਇਹ ਟੁੱਟਵੀਂ ਜੁੜਵੀਂ ਸਿਖਲਾਈ ਦੀ ਲੜੀ ਚੱਲਦੀ ਰਹੀ, ਪਰ ਮੈਂ ਇਹਦੇ ਤੋਂ ਅਖਤਾ ਪੈ ਗਈ। ਮੈਂ ਪੰਡਤ ਭਾਸਕਰ ਰਾਓ ਬਾਖਲੇ ਤੋਂ ਸਿੱਖਣ ਦਾ ਫੈਸਲਾ ਕਰ ਲਿਆ। ਉਹ ਬੰਬਈ 'ਚ ਹੀ ਸਨ ਉਦੋਂ। ਮੈਂ ਸੁਣਿਆ ਭਾਸਕਰ ਬੂਆ ਤੁਹਾਨੂੰ ਢੇਰ ਕੁਝ ਦੱਸਿਆ, ਇੰਝ ਹੀ ਹੈ? ਸੁਣੋ, ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਪੂਰੇ 4.5 ਮਹੀਨੇ ਮੈਂ ਉਹਨਾਂ ਤੋਂ ਸਿੱਖਦੀ ਰਹੀ। ਇਹਦੋਂ ਪਿੱਛੇ ਭਾਸਕਰ ਬੂਆ ਆਪਣੇ ਭਾਰਤ ਗਿਆਨ ਸਮਾਜ ਦੀ ਸੰਭਾਲ ਲਈ ਪੂਨਾ ਚਲੇ ਗਏ ਅਤੇ ਇਹ ਸਿਖਲਾਈ ਵੀ ਮੁੱਕ ਗਈ। ਜਾਣੇ 1917 ਤਾਈਂ ਕਾਇਦੇ ਨਾਲ ਤੁਸਾਂ ਕਿਸੇ ਇੱਕ ਤੋਂ ਵੀ ਨਾ ਸਿੱਖ ਸਕੇ। ਆਹੋ ਪ੍ਰੋਫੈਸਰ, ਮੇਰਾ ਜੀ ਚੁੱਕਿਆ ਗਿਆ। ਮੈਂ ਕਿਹਾ ਮੈਂ ਸੰਗੀਤ ਸਿੱਖਣਾ ਹੀ ਨਹੀਂ ਹੁਣ। ਭੋਰਾ ਕਰਕੇ ਸਿੱਖਣ ਕੀ ਹੋਇਆ? 1918 'ਚ ਮੈਂ ਸੋਚ ਲਿਆ ਜੇ ਮੈਂ ਗਾਣਾ ਹੈ ਤਾਂ ਖਾਂ ਸਾਹਿਬ ਅੱਲਾ ਦੀਆ ਖਾਂ ਤੋਂ ਹੀ ਸਿੱਖਣਾ ਹੈ, ਹੋਰ ਕਿਸੇ ਤੋਂ ਨਹੀਂ। ਪਰ ਇਹ ਕਹਿਣ ਹੀ ਸੌਖਾ ਸੀ। ਤੁਹਾਡੇ ਇੰਜ ਸਹੀ ਕਰਨ ਪਿੱਛੇ ਵੀ ਤਾਂ ਕੁਝ ਹੋਣਾ ਹੀ ਹੈ ਪੱਕ ਨਾਲ। ਜਿਨ੍ਹਾਂ ਲੋਕਾਂ ਕੁਝ ਖੱਟਣਾ ਹੁੰਦਾ ਹੈ ਉਹਨਾਂ ਨੂੰ ਬਹੁਤ ਤਾਂ ਘਟਣਾ ਹੀ ਪੈਂਦਾ। ਇਹਦੇ ਨਾਲ ਉਹਨਾਂ ਦੀਆਂ ਨਜ਼ਰਾਂ ਆਪਣੇ ਟੀਚੇ ਉੱਤੇ ਹੋਰ ਪੱਕੀਆਂ ਹੋ ਜਾਂਦੀਆਂ ਨੇ ਅਤੇ ਉਹ ਉਹਦੇ ਤਿੱਕਰ ਪੁੱਜ ਕੇ ਹੀ ਸਾਹ ਲੈਂਦੇ ਨੇ। ਇੰਝ ਹੀ ਵੱਡੇ ਬੰਦੇ ਬਣਦੇ ਨੇ। ਤੁਸਾਂ ਜੋ ਦੱਸਿਆ ਆਪਣੀ ਥਾਂ, ਪਰ ਗਾਇਕ ਬਣਨਾ ਸੁਪਨਾ ਸੀ ਤੁਹਾਡਾ ਅਤੇ ਕੋਈ ਔਕੜ ਤੁਹਾਡਾ ਇਹ ਸੁਪਨਾ ਨਹੀਂ ਸੀ ਖੱਸ ਸਕਦੀ। ਪਤਾ ਹੈ, ਇਹ ਵੀ ਦੱਸਾਂਗੀ ਤੁਹਾਨੂੰ। ਵਿਜੇ ਬੂਆ ਜੀ ਤੋਂ ਸਿੱਖਣਾ ਬੰਦ ਕੀਤਾ ਅਤੇ ਸਾਲ ਪੂਰਾ ਮੈਂ ਪਰਵਾਹ ਨਾ ਕੀਤੀ। 1918 'ਚ ਕਿਤੇ ਸੇਠ ਦੁਨੀ ਚੰਦ ਕਲਕੱਤਿਓਂ ਬੰਬੇ ਆਏ। ਉਹਨਾਂ ਦੇ ਬੰਬਈ ਦੇ ਬੇਲੀਆਂ ਸਵਾਗਤੀ ਜਸ਼ਨ ਮਨਾਉਣ ਦਾ ਅਤੇ ਉਹਨਾਂ ਵਾਸਤੇ ਗਾਣਾ ਕਰਾਉਣ ਦਾ ਸੋਚਿਆ। ਉਹਨਾਂ ਇੱਕ ਘਰ 3 ਦਿਨ ਰਹਿਣਾ ਸੀ। 3 ਦਿਨ ਗਾਣਾ ਅਤੇ ਸ਼ਰਾਬ ਚੱਲਣੀ ਸੀ। ਤਾਰਾਬਾਈ ਸ਼ਰੋਡਕਰ ਹੀ ਸੁਣੀ ਜਾਣੀ ਸੀ। ਸਵੇਰੇ ਸਾਜਰੇ, ਸ਼ਾਮੀ ਅਤੇ ਰਾਤੀ ਇਹੋ ਕੁਝ ਚੱਲਣਾ ਸੀ। ਮੈਂ ਆਪਣੀਆਂ 4-5 ਸਹੇਲੀਆਂ ਨਾਲ ਜਸ਼ਨ ਵਿੱਚ ਆਉਣ 'ਤੇ ਮੰਨ ਗਈ। ਪਹਿਲੇ ਦਿਨ ਤਾਰਾਬਾਈ ਸੋਹਣਾ ਗਮੀ, ਬੜੇ ਵੱਤਰ 'ਤੇ ਸੀ। ਅਸਾਂ ਸਾਰੀਆਂ ਉਹਦੀ ਪੂਜਾ ਕੀਤੀ। ਆਉਂਦੀ ਰਾਤ ਪ੍ਰਬੰਧੀਆਂ ਸਲਾਹ ਬਣਾਈ ਮਹਿਫਲ ਵਿੱਚ ਹਰ ਕੋਈ ਆਪਣਾ ਹਿੱਸਾ ਪਾਵੇ। ਤਾਰਾਬਾਈ ਸਭ ਤੋਂ ਅਖੀਰ 'ਤੇ ਗਵੇ। ਮੈਨੂੰ ਆਪਣੀਆਂ ਥੋੜ੍ਹਾਂ ਥੇੜਾਂ ਦਾ ਪਤਾ ਸੀ, ਮੈਂ ਨਾ ਕਰ ਦਿੱਤੀ। ਮੇਰੀਆਂ ਦੋਸਤਾਂ ਚਾਹੁੰਦੀਆਂ ਨਾ ਚਾਹੁੰਦੀਆਂ ਹਰ ਇੱਕ ਨੇ ਇੱਕ ਟੁਕੜਾ ਗਵਿਆ। ਮੇਰੀਆਂ ਦੋਸਤਾਂ ਚਾਹੁੰਦਿਆਂ ਨਾ ਚਾਹੁੰਦਿਆਂ ਹਰ ਇੱਕ ਨੇ ਇੱਕ ਟੁਕੜਾ ਗਵਿਆ। ਫਿਰ ਹਰ ਕੋਈ ਮੇਰੇ ਸਿਰ ਹੋ ਗਿਆ। ਅਸਾਂ ਤੇਰੀ ਨਾ ਨਹੀਂ ਸੁਣਨੀ। ਗਵੇਂ ਬਿਨਾਂ ਛੁਟਕਾਰਾ ਨਹੀਂ ਸੀ। ਮੈਂ ਜਿਉਂਦਿਆਂ ਮਰਦਿਆਂ ਤਾਨਪੂਰਾ ਫੜਿਆ ਅਤੇ ਮੀਆਂ ਦੀ ਮਲਹਾਰ ਛੋਹ ਦਿੱਤੀ। ਖਾਂ ਸਾਹਿਬ ਬਰਕਤੁੱਲਾ ਤੋਂ ਸਿੱਖੀ ਹੋਈ। ਮੇਰੇ ਆਪਣੇ ਸੰਗਤੀਏ ਹੈ ਨਹੀਂ ਸਨ। ਮੈਥੋਂ ਪੂਰਾ ਗਾਉਣ ਨਾ ਹੋਇਆ। ਬੜੀ ਹੁਸੜੀ ਮੈਂ। ਜਿਹੜੇ ਬੰਦੇ ਮੈਨੂੰ ਸ਼ਾਗਿਰਦ ਕਰਨ ਲਈ ਬਰਕਤੁੱਲਾ ਨੂੰ ਕਿਹਾ ਸੀ, ਉਹ ਵੀ ਉੱਥੇ ਹੀ ਸੀ। ਚੁੱਪ ਨਾ ਰਹਿ ਸਕਿਆ। ਉਹਨੇ ਭਰੀ ਮਹਿਫਲ ਵਿੱਚ ਸਭ ਨੂੰ ਸੁਣਾ ਕੇ ਮੇਰੇ ਪਿੱਟ ਜਾਣ ਦਾ ਆਖ ਦਿੱਤਾ। ਮੇਰੀ ਵਾਹਵਾਹੀ ਲਾਹ ਲੱਥ ਹੋਈ। ਮੈਥੋਂ ਤਾਂ ਕਿਸੇ ਨੂੰ ਮੂੰਹ ਨਾ ਦਿੱਤਾ ਜਾਵੇ। ਦਿਲ ਕਰੇ ਨੱਸ ਜਾਵਾਂ ਅਤੇ ਕਿਧਰੇ ਆਪਣਾ ਆਪ ਜਾ ਲੁਕਾਵਾਂ। ਉਸ ਰਾਤ ਮੈਨੂੰ ਨਿੰਦਰ ਨਾ ਪਈ। ਲੱਗੇ ਬੌਂਦਲ ਗਈਆਂ। ਉਸ ਘੜੀ ਮੈਂ ਫੈਸਲਾ ਕਰ ਲਿਆ, ਜਿਉਣਾ ਤੇ ਨਾਮੀ ਗਵਈਆ ਬਣ ਕੇ ਹੀ ਜੀਵਿਆ ਜਾ ਸਕਦਾ।
ਤੁਸਾਂ ਅੱਲਾ ਦੀਏ ਹੋਰਾਂ ਨੂੰ ਹੀ ਗੁਰੂ ਬਣਾਉਣ ਦਾ ਫੈਸਲਾ ਕਿਉਂ ਕੀਤਾ? ਹੋਰ ਵੀ ਤਾਂ ਹੈ ਸਨ ਜਿਨ੍ਹਾਂ ਨੂੰ ਤੁਸੀਂ ਚੰਗਾ ਚੋਖਾ ਪੈਸਾ ਦਿੰਦੇ ਤਾਂ ਉਹਨਾਂ ਤੁਹਾਨੂੰ ਸਿਖਾ ਦੇਣਾ ਸੀ। ਖਾਨ ਸਾਹਿਬ ਮੈਨੂੰ 1912 ਵਿੱਚ 3 ਮਹੀਨੇ ਸਿਖਾਇਆ ਸੀ। ਮੈਂ ਸਹੀ ਕਰ ਲਿਆ ਉਹਨਾਂ ਦੇ ਸੰਗੀਤ ਵਿੱਚ ਕੁਝ ਵੱਖਰੇ ਗੁਣ ਨੇ। ਫਿਰ ਵੇਲੇ ਦੇ ਮੰਨੇ ਪਰਮੰਨੇ ਸੰਗੀਤਕਾਰ ਵੀ ਉਹਨਾਂ ਦੀ ਜਾਣਤਕਾਰੀ ਅਤੇ ਗਾਇਕੀ ਦਾ ਪਾਣੀ ਭਰਦੇ ਸਾਂ। ਇਸ ਲਈ ਸੋਚ ਲਿਆ ਮੈਂ ਜੇ ਗਾਣਾ ਸਿੱਖਣਾ ਤਾਂ ਫਿਰ ਉਹਨਾਂ ਤੋਂ ਹੀ ਸਿੱਖਣਾ, ਕਿਸੇ ਹੋਰ ਤੋਂ ਨਹੀਂ। ਤੇ ਖਾਨ ਸਾਹਿਬ ਤੁਹਾਨੂੰ ਦੱਸਣ ਤੇ ਰਾਜ਼ੀ ਹੋ ਗਏ। ਇਹ ਤਾਂ ਔਖੇ ਤੋਂ ਵੀ ਔਖਾ ਪੈਂਡਾ ਸੀ। 1918 ਤੋਂ ਮੈਂ ਉਹਨਾਂ ਨੂੰ ਮਨਾਉਣ ਲਈ ਬੜੇ ਬੜੇ ਵੱਡੇ ਬੰਦੇ ਪਾਏ, ਪਰ ਉਹ ਅੜੀ ਖੋਰੇ ਸਨ। ਕਹਿਣ ਲੱਗੇ ਕੇਸਰ ਭਾਈ ਮੇਰੇ ਰੰਗ ਦਾ ਗਾਣਾ ਸਿੱਖਣ ਜੋਗੀ ਨਹੀਂ, ਇਸ ਲਈ ਮੈਂ ਨਹੀਂ ਸਿਖਾਣਾ। ਉਹ ਕਿਸੇ ਹੀਲੇ ਨਾ ਮੰਨਣ। ਸੱਜਣਾ ਆਖਿਆ ਇੱਕੋ ਬੰਦਾ ਹੈ ਜਿਹਦੇ ਕਿਹਾ ਖਾਨ ਸਾਹਿਬ ਮੈਨੂੰ ਸ਼ਾਗਿਰਦ ਕਰ ਸਕਦੇ ਨੇ, ਉਹ ਹੈ ਸੇਠ ਦੁਨੀ ਚੰਦ ਕਲਕੱਤੇ ਵਾਲਾ। ਸੇਠ ਜੀ ਨੂੰ ਬੰਬਈ ਆਉਣ ਦਾ ਤਰਲਾ ਕੀਤਾ ਉਹਨਾਂ। ਖਾਨ ਸਾਹਿਬ ਨੂੰ ਸੇਠ ਜੀ ਦਾ ਬੜਾ ਲਿਹਾਜ਼ ਸੀ। ਕੁਝ ਵੇਲਾ ਉਹ ਸੇਠ ਹੋਰਾਂ ਕੋਲ ਰਹਿ ਵੀ ਸਨ। ਸੇਠ ਜੀ ਨੇ ਖਾਨ ਸਾਹਿਬ ਨੂੰ ਤਾਰਾਂ ਤੇ ਚਿੱਠੀਆਂ ਘੱਲੀਆਂ, ਬੰਬਈ ਆ ਕੇ ਮਿਲੋ। ਖਾਨ ਸਾਹਿਬ ਨੇ ਬੁੱਝ ਲਿਆ ਸੇਠ ਦੁਨੀ ਚੰਦ ਉਹਨਾਂ ਨੂੰ ਕੀ ਆਖੂ ਨੇ। ਖਾਨ ਸਾਹਿਬ ਨੇ ਜਵਾਬ ਦਿੱਤਾ ਮੈਂ ਤਗੜਾ ਨਹੀਂ ਤੇ ਸੰਗਲੀ ਵਿਦਿਆ ਸੰਭਾਰ ਤੋਂ ਇਲਾਜ ਪਿਆ ਕਰਾਨਾ, ਇਸ ਲਈ ਆਉਣਾ ਔਖਾ ਹੈ। ਕੋਈ ਢੋ ਨਾ ਢੁਕਿਆ ਤਾਂ ਕਰੋੜਾਪਤੀ ਸੇਠ ਦੁਨੀ ਚੰਦ ਖਾਨ ਸਾਹਿਬ ਨੂੰ ਮਿਲਣ ਸੰਗਲੀ ਚਲਾ ਗਿਆ। ਸੇਠ ਜੀ ਦਾ ਆਦਰ ਰੱਖਦਿਆਂ ਵੀ ਖਾਨ ਸਾਹਿਬ ਨੰਨਾ ਨਾ ਛੱਡਿਆ। 2 ਸਾਲ ਅਸਾਂ ਹਰ ਲੱਗਦੀ ਵਾਹ ਲਾ ਵੇਖੀ, ਪਰ ਖਾਨ ਸਾਹਿਬ ਵੱਲੋਂ ਨਾ ਹੀ ਹੁੰਦੀ ਰਹੀ। ਮੈਂ ਥੱਕ ਹੁੱਟੀ ਤੇ ਮੁੰਝੀ ਹੋ ਗਈ। ਮੇਰੀ ਸਿਹਤ ਵਿਗੜਨ ਲੱਗ ਪਈ, ਭਾਰ ਘਟਣ ਲੱਗ ਪਿਆ ਮੇਰਾ। ਸੇਠ ਵਿਠਲ ਦਾਸ ਦਵਾਰਕਾ ਦਾਸ ਤੋਂ ਮੇਰੀ ਭੁਗਤ ਵੇਖੀ ਨਾ ਜਾਵੇ। ਕਹਿਣ ਲੱਗੇ ਦਿਲ ਨਾ ਢਾ, ਅਖੀਰੀ ਹੀਲਾ ਮੈਂ ਕਰਸਾਂ। ਮੈਨੂੰ ਉਮੀਦ ਹੈ ਉਹਦੇ ਨਾਲ ਉਹ ਤੈਨੂੰ ਸ਼ਾਗਿਰਦ ਕਰ ਲੈ ਸਾਂ। ਸੇਠ ਵਿਠਲ ਦਾਸ ਤੇ ਖਾਨ ਸਾਹਿਬ ਦੀ ਆਪੋਂ ਵਿੱਚ ਬੜੀ ਗੂੜ ਸੀ। ਦਸੰਬਰ 1920 'ਚ ਸੇਠ ਜੀ ਨੇ ਖਾਨ ਸਾਹਿਬ ਨੂੰ ਤਾਰ ਘੱਲੀ। ਸਖਤ ਬਿਮਾਰ ਹਾਂ, ਬਚੂ ਨਹੀਂ, ਅਖੀਰੀ ਵਾਰ ਦਾ ਮਿਲਣਾ ਜੇ ਤਾਂ ਝਪਦੇ ਆਓ। ਤਾਰ ਨੇ ਕੰਮ ਕੀਤਾ। ਤੀਜਾ ਦਿਨ ਨਾ ਪਿਆ ਖਾਨ ਸਾਹਿਬ ਸੇਠ ਜੀ ਦੇ ਘਰ ਆ ਗਏ। ਚੰਗੇ ਭਲੇ ਤੇ ਰਾਜ਼ੀ ਖੁਸ਼ੀ ਡਿੱਠੇ ਤਾਂ ਖਾਨ ਸਾਹਿਬ ਨੂੰ ਬੜਾ ਤਾਅ ਆਇਆ। ਸੇਠ ਵਿਠਲ ਦਾਸ ਨਾਲ ਮਸਾਂ ਹੀ ਬੋਲੇ। ਸ਼ਾਮ ਨੂੰ ਕੁਝ ਤਾਅ ਲੱਥਾ ਤਾਂ ਸੇਠ ਜੀ ਉਹਨਾਂ ਨੂੰ ਸੈਲ ਕਰਾਉਣ ਚੁਪਾਟੀ ਲੈ ਗਏ। ਖਾਨ ਸਾਹਿਬ ਪੁੱਛਿਆ ਤੁਸਾਂ ਮੈਨੂੰ ਝੂਠਾ ਤਾਰ ਘੱਲ ਕੇ ਬੰਬਈ ਕਿਉਂ ਬੁਲਾਇਆ? ਸੇਠ ਜੀ ਕਿਹਾ ਖਾਨ ਸਾਹਿਬ ਮੇਰੇ ਤੇ ਮਿਹਰਬਾਨੀ ਕਰੋ, ਕੇਸਰ ਬਾਈ ਨੂੰ ਸ਼ਾਗਿਰਦ ਕਰ ਲਵੋ। ਨਾ ਕੀਤੀਓ ਜੇ ਤਾਂ ਸਾਡੀ ਯਾਰੀ ਮੁੱਕੀ। ਇਸ ਮਿਲਣੀ ਸਾਡੀ ਅਖੀਰੀ ਹੋ ਸੀ। ਸ਼ਾਗਿਰਦ ਕਰਦੇ ਹੋ ਜਾਂ ਨਹੀਂ? ਖਾਨ ਸਾਹਿਬ ਬੋਲੇ 1912 'ਚ ਮੈਂ ਕੇਸਰ ਬਾਈ ਨੂੰ 3 ਮਹੀਨੇ ਸਿਖਾਉਂਦਾ ਰਿਹਾ। ਇੱਕ ਤਾਂ ਉਹਦੇ ਤੋਂ ਮੇਰਾ ਅਖਵਾਇਆ ਅੱਖਰ ਨਹੀਂ ਸੀ ਹੁੰਦਾ, ਉੱਤੋਂ ਉਹ ਮੈਨੂੰ ਕੋਈ ਗਿਆ ਗੁਜ਼ਰਿਆ ਉਸਤਾਦ ਸਮਝਦੀ ਸੀ। ਇਸ ਲਈ ਮੈਂ ਉਹਨੂੰ ਨਹੀਂ ਜੇ ਸਿਖਾਉਣਾ। ਸੇਠ ਜੀ ਹੱਸੇ ਤੇ ਕਹਿਣ ਲੱਗੇ ਕੇਸਰ ਬਾਈ ਨੇ ਤੁਹਾਨੂੰ ਕਦੀ ਵੀ ਗਿਆ ਗੁਜ਼ਰਿਆ ਉਸਤਾਦ ਨਹੀਂ ਸਮਝਿਆ, ਕਿਸੇ ਤੁਹਾਨੂੰ ਝੂਠ ਮਾਰਿਆ। ਉਹ ਸ਼ੁੱਧੀ ਤੇ ਕਿਸੇ ਹੋਰ ਤੋਂ ਸਿੱਖੂ ਹੀ ਨਹੀਂ। ਉਹਨੇ ਹੋਰ ਤੋਂ ਸਿੱਖਣ ਦਾ ਵਰਕਾ ਪਾੜ ਛੱਡਿਆ। ਤਦੇ ਹੀ ਤਾਂ ਹਰ ਕੋਈ 2 ਸਾਲਾਂ ਤੋਂ ਤੁਹਾਡੀਆਂ ਮਿੰਨਤਾਂ ਕਰਨ ਡੜਾ।
ਸਰਕਾਰ ਮੇਰੀ ਮੰਨੋ ਤੇ ਉਹਨੂੰ ਆਪਣੀ ਸ਼ਾਗਿਰਦ ਕਰ ਲਓ। ਖਾਨ ਸਾਹਿਬ ਨੇ ਸੋਚ ਵਿਚਾਰ ਲਈ 2 ਦਿਨਾਂ ਦੀ ਮੋਹਲਤ ਮੰਗ ਲਈ। ਤੀਜੇ ਦਿਨ ਸੇਠ ਵਿਠਲ ਦਾਸ ਨੇ ਉਹਨਾਂ ਨੂੰ ਕਿਹਾ, ਹਾਂ ਜੀ, ਕੀ ਸੋਚਿਆ ਫਿਰ? ਖਾਨ ਸਾਹਿਬ ਬੋਲੇ, ਜੇ ਇਹੋ ਚਾਹੁੰਦੇ ਹੋ ਤਾਂ ਫਿਰ ਮੇਰੀਆਂ ਕੁਝ ਸ਼ਰਤਾਂ ਨੇ। ਸੇਠ ਜੀ ਨੇ ਪੈਨਸਲ ਕਾਗਜ਼ ਫੜ ਲਿਆ ਤੇ ਸ਼ਰਤਾਂ ਲਿਖਣ ਥੱਲੇ ਬਹਿ ਗਏ। ਸ਼ਰਤਾਂ ਇੰਜ ਸਨ। ਨੰਬਰ 1, ਕੇਸਰ ਬਾਈ ਮੈਨੂੰ ਰਜਵੇਂ ਪੈਸੇ ਦੇਸੀ ਤੇ ਸ਼ਾਗਿਰਦੀ ਵਾਲਾ ਕਾਲਾ ਧਾਗਾ ਬਣਵਾਸੀ ਮਹੀਨੇ ਦੇ ਮਹੀਨੇ ਪੈਸੇ ਦਿੱਤਾ ਕਰਸੀ। ਨੰਬਰ 3, 10 ਵਰੇ ਪੱਕੇ ਸਿੱਖ ਸੀ। ਚੌਥਾ, ਮੈਂ ਦਵਾ ਦਾਰੂ ਜਾਂ ਕਿਸੇ ਕੰਮ ਦੂਜੇ ਸ਼ਹਿਰ ਜਾਵਾਂ ਤਾਂ ਮੈਨੂੰ ਤਨਖਾਹ ਸਣੇ ਛੁੱਟੀ ਦੇ ਸੀ। ਪੰਜਵਾਂ, ਬੰਬਈ ਦਾ ਵਹਾਅ ਪਾਣੀ ਮੈਨੂੰ ਰਾਸ ਨਾ ਆਵੇ ਤਾਂ ਮੈਨੂੰ ਸਿਹਤ ਕਾਰਨ ਕਿਧਰੇ ਹੋਰ ਦਰੇ ਜਾ ਕੇ ਚੋਖਾ ਚਿਰ ਰਹਿਣਾ ਪਊਸੀ। ਕੇਸਰ ਬਾਈ ਸਿੱਖਣ ਉੱਥੇ ਆਇਆ ਕਰਸੀ। ਸਾਡੇ ਵੱਲੋਂ ਸਾਰੀਆਂ ਸ਼ਰਤਾਂ ਮੰਨੀਆਂ ਜਾਣ ਮਗਰੋਂ 1 ਜੁਲਾਈ 1921 ਨੂੰ ਬੰਬਈ 'ਚ ਮੈਨੂੰ ਕਾਲੇ ਧਾਗੇ ਦਾ ਗੰਡਾ ਬੰਨ੍ਹਿਓ ਨੇ ਮੇਰੀ ਸਿਖਾਈ ਸ਼ੁਰੂ ਹੋ ਗਈ। ਉਹਨਾਂ ਮਹੀਨਾ ਕੁ ਬੰਬਈ ਕੱਟਿਆ। ਫਿਰ ਉਹਨਾਂ ਦੀ ਸਿਹਤ ਚੋਖੀ ਵਿਗੜ ਗਈ। ਉਹਨਾਂ ਦਵਾ ਦਾਰੂ ਲਈ ਸੰਗਲੀ ਜਾਣ ਦਾ ਫੈਸਲਾ ਕਰ ਲਿਆ। ਅਸਾਂ ਵੀ ਸੰਗਲੀ ਕਰ ਲੈਣ ਦੀ ਸੋਚ ਲਈ। ਫਰਵਰੀ ਤੋਂ ਅਪ੍ਰੈਲ ਦੇ ਅਖੀਰ ਤਾਈਂ ਤਾਲੀਮ ਸਰਲ ਚੱਲਦੀ ਰਹੀ, ਪਰ ਸੰਗਲੀ ਦੀ ਗਰਮੀ ਮੈਥੋਂ ਸਹੀ ਨਾ ਗਈ। ਮੈਂ ਬੰਬਈ ਵਾਪਸ ਆਉਣ ਦਾ ਸੋਚ ਲਿਆ। ਖਾਨ ਸਾਹਿਬ ਨੇ ਵੀ ਇਹ ਹੀ ਕੀਤਾ। ਲਾ ਪਾ 7 ਮਹੀਨੇ ਖਾਨ ਸਾਹਿਬ ਇੱਕ ਤਾਰ ਮੈਨੂੰ ਸਿਖਾਉਣ ਆਉਂਦੇ ਰਹੇ ਤੇ ਬੜੇ ਹੀ ਰੂਹ ਨਾਲ ਸਿਖਾਏ ਉਹਨੇ। ਇਹਦੇ ਮਗਰੋਂ ਖਾਨ ਸਾਹਿਬ ਨੇ 2 ਮਹੀਨੇ ਦੀ ਛੁੱਟੀ ਲਈ ਤੇ ਆਪਣੀ ਧੀ ਦੇ ਵਿਆਹ ਲਈ ਉਨਿਆਰੇ ਚਲੇ ਗਏ। ਰੋਜ਼ਾਨਾ ਕਿੰਨਾ ਚਿਰ ਦੱਸਦੇ ਸਨ, ਕਿੰਨੇ ਘੰਟੇ। ਖਾਨ ਸਾਹਿਬ ਸਿਖਾਉਣਾ ਮੰਨ ਲਿਆ ਤਾਂ ਫਿਰ ਬੜੀ ਮਿਹਨਤ ਕਰਦੇ। ਦੱਸਣ ਕਰਾਵਣ ਸਵੇਰੇ 8 ਵਜੇ ਚਾਲੂ ਹੋ ਕੇ 1 ਵਜੇ ਤਾਈਂ ਚੱਲਦਾ। ਫਿਰ 4 ਵਜੇ ਤੋਂ 8 ਵਜੇ ਤਾਈਂ ਸਿਖਾਉਂਦੇ। 5:30 ਤੋਂ 7:30 ਵਜੇ ਸਵੇਰੇ ਮੈਂ ਆਪੋਂ ਮੰਦਰ ਅਸਥਾਨ ਵਿੱਚ ਰਿਆਜ਼ ਕਰਦੀ। ਜਾਣੇ ਖਾਨ ਸਾਹਿਬ ਨੇ ਰੋਜ਼ ਤੁਹਾਨੂੰ 9 ਘੰਟੇ ਸਿਖਾਉਣਾ। ਦੋਵਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਬਈ। ਅੱਜ ਕਿਹੜਾ ਉਸਤਾਦ ਹੈ ਜਿਹੜਾ 1 ਸਾਲ 2 ਘੰਟੇ ਵੀ ਕਿਸੇ ਸ਼ਾਗਿਰਦ ਨੂੰ ਦਿੰਦਾ ਹੋਵੇ। ਮੈਂ ਤਾਂ ਹੈਰਾਨ ਹਾਂ, ਇਹੋ ਜਿਹਾ ਸ਼ਾਗਿਰਦ ਕਿੱਥੋਂ ਲੱਭ ਸਕਦਾ ਹੈ ਜਿਹੜਾ 9 ਘੰਟੇ ਤਾਨਪੁਰਾ ਲੈ ਕੇ ਬੈਠਾ ਰਹੇ ਤੇ ਝੱਟ ਨਾ ਖੁੰਝਾਏ। ਇੰਨੇ ਘੰਟਿਆਂ 'ਚ ਖਾਨ ਸਾਹਿਬ ਤੁਹਾਨੂੰ ਕੀ ਸਿਖਾਇਆ? ਅਸਾਂ ਖਾਨ ਸਾਹਿਬ ਨੂੰ ਬੜੇ ਜਫਰਾਂ ਨਾਲ ਮਨਾਇਆ ਸੀ। ਮੈਨੂੰ ਪਤਾ ਸੀ ਜੇ ਮੇਰੇ ਵੱਲੋਂ ਸਾਥ ਨਾ ਦੇ ਸਕਣ ਦੀ ਮਾੜੀ ਜਿਹੀ ਝਾਵਲ ਵੀ ਪਈ ਜਾਂ ਮੈਥੋਂ ਕੋਈ ਢਿੱਲ ਮੱਠ ਵਰਤੀ ਤਾਂ ਸਾਰਾ ਕੁਝ ਟਹਿੰਦਿਆਂ ਪਲਕਾਰਾ ਨਹੀਂ ਲੱਗਣਾ। ਮੈਂ ਧਾਰਿਆ ਹੋਇਆ ਸੀ, ਪਿੱਛੇ ਨਹੀਂ ਹਟਣਾ। ਮੈਂ ਬਿਨਾਂ ਸ਼ੱਕ ਜੋ ਉਹਨਾਂ ਮੈਨੂੰ ਕਰਨ ਲਈ ਕਿਹਾ ਮੈਂ ਕੀਤਾ। ਪੌਣ ਤਾਂ ਮੈਨੂੰ ਘੰਟਿਆਂ ਬੱਧੀ ਇੱਕੋ ਆਸਣੇ ਬੈਠਣਾ ਔਖਾ ਸੀ, ਪਰ ਰੋਜ਼ ਬਹਿਣ ਨਾਲ ਸੌਖਾ ਹੋ ਗਿਆ। ਪਹਿਲੇ 15 ਦਿਨ ਮੇਰਾ ਆਵਾਜ਼ ਬਹਿ ਗਿਆ। ਮਸਾਂ ਹੀ ਮੈਂ ਕੁਝ ਆਖ ਸਕਾਂ। ਜਿੱਦਣ ਬਹੁਤਾ ਹੀ ਕੰਮ ਵਿਗੜਿਆ ਹੁੰਦਾ 2-3 ਦਿਨ ਆਰਾਮ ਦੀ ਮੋਕਲ ਮਿਲ ਜਾਂਦੀ। ਫਿਰ ਇੱਕਦਮ ਮੁੜ ਤਾਲੀਮ ਸ਼ੁਰੂ ਹੋ ਜਾਂਦੀ। ਖਾਨ ਸਾਹਿਬ ਆਖਦੇ, ਘਾਬਰ ਨਾ, ਤੇਰਾ ਆਵਾਜ਼ ਗੁਆਚਦਾ ਨਹੀਂ। ਜਿੱਥੋਂ ਤੀਕ ਸੌਖਾ ਗਵਿਆ ਜਾਂਦਾ ਗਵੀ ਜਾ। ਸਬਕ ਨਹੀਂ ਖੁੱਟਣਾ ਚਾਹੀਦਾ। ਇਹਦੇ ਨਾਲ ਤੇਰਾ ਆਵਾਜ਼ ਤਾਕਤ ਤੇ ਲਚਕ ਵਾਲਾ ਹੋ ਜਾ ਸੀ। ਖਾਨ ਸਾਹਿਬ ਨੇ ਸਾਬਤ ਕਰ ਵਿਖਾਇਆ। ਪੂਰੇ 6 ਮਹੀਨਿਆਂ ਬਾਅਦ ਮੇਰਾ ਆਵਾਜ਼ ਹੌਲੀ ਹੌਲੀ ਰੌਂ ਫੜਨ ਲੱਗਾ ਤੇ ਅਗਲੇ 2 ਮਹੀਨਿਆਂ ਵਿੱਚ ਪੂਰਾ ਵੱਲ ਹੋ ਗਿਆ। ਹੁਣ ਆਵਾਜ਼ ਮੇਰੇ ਆਖੇ ਕਹਿਚ ਹੋ ਗਿਆ, ਜਿਵੇਂ ਲਾਵਾਂ ਆਪੇ ਹੀ ਪਿਆ ਲੱਗੇ। ਅਚੰਭਾ ਹੋਵੇ, ਆਵਾਜ਼ ਵਿੱਚ ਹਿੰਮਤ ਤੇ ਗੂੰਜ ਆ ਗਈ। ਜਿੱਥੋਂ ਰੂਹ ਕਰੇ ਲੋੜੀਂਦਾ ਸੁਰ ਫੜ ਲਵਾਂ, ਰੱਤੀ ਔਖ ਨਾ ਆਵੇ। ਲੋਕੀ ਆਖਦੇ ਨੇ ਖਾਨ ਸਾਹਿਬ ਨੇ ਤੁਹਾਨੂੰ ਪਹਿਲਾ ਰਾਗ ਦਰਬਾਰੀ ਕਾਨੜਾ ਕਰਵਾਇਆ। ਨਹੀਂ,
ਖਾਨ ਸਾਹਿਬ ਸਭ ਤੋਂ ਪਹਿਲਾਂ ਮੈਨੂੰ ਟੋਡੀ ਛੁਆਈ। ਉਹਨਾਂ ਮੈਨੂੰ ਇਸ ਰਾਗ ਦੀਆਂ ਸਾਰੀਆਂ ਹੀ ਮਸ਼ਕਾਂ ਕਰਵਾਈਆਂ। ਉਹ ਸਿੱਧੀ ਸਿੱਧੀ ਅਰੋਹੀ ਅਮਰੋਹੀ ਆਖਦੇ ਤੇ ਫਿਰ ਮੈਨੂੰ ਦੁਹਰਾਉਣ ਲਈ ਕਹਿੰਦੇ। ਮੈਂ ਇਹ ਸੈਂਕੜਿਆਂ ਵਾਰਾਂ ਕਹਿੰਦੀ। ਜੇ ਖਾਨ ਸਾਹਿਬ ਕੋਈ ਉਕਾਈ ਵੇਖਦੇ ਤਾਂ ਨਿਸ਼ਾਨਦੇਹੀ ਕਰ ਦਿੰਦੇ। ਮੈਂ ਘੰਟਿਆਂ ਬੱਧੀ ਉਹ ਸਕੇਲ ਆਪ ਹੀ ਦੁਹਰਾਉਂਦੀ ਰਹਿੰਦੀ। ਖਾਨ ਸਾਹਿਬ ਕੋਲ ਬਹਿ ਕੇ ਸੁਣਦੇ ਰਹਿੰਦੇ। ਜਦੋਂ ਮੈਨੂੰ ਉਹ ਟੁਕੜਾ ਅਜ਼ਬਰ ਹੋ ਜਾਂਦਾ ਤਾਂ ਖਾਨ ਸਾਹਿਬ ਮੈਨੂੰ ਹੋਰ ਸਕੇਲਾਂ ਦੇ ਦਿੰਦੇ। 10-15 ਦਿਨ ਲੱਗ ਜਾਂਦੇ। ਇਹਦੋਂ ਮਗਰੋਂ ਅਗਲਾ ਸੈੱਟ ਆ ਜਾਂਦਾ। ਮੈਂ ਹਰ ਮਸ਼ਕ ਹਜ਼ਾਰਾਂ ਵਾਰੀ ਦੁਹਰਾਉਣੀ ਹੁੰਦੀ ਸੀ। ਉਹਨਾਂ ਨੂੰ ਹੁੰਦਾ ਸੀ ਮੈਂ ਸਾਰਾ ਕੁਝ ਬੈਠੀ ਲੈਚ ਕਰਾਂ।